ਗਾਰਡ ਦੇ ਵਿੱਚ ਤੇ ਸਵੇਰੇ ਸਵੇਰੇ ਫੈਜ਼ੀ ਮੰਗ ਪਾਉਣ ਆ ਗਿਆ ਤੇ ਆਪਾਂ ਭਾਈ ਜੀ ਸ਼ਾਇਦ ਦੇਤੀ ਹੈ ਤੇ ਆਪਾਂ ਨੂੰ ਫੀਲ ਹੋਇਆ ਜਿਵੇਂ ਰਾਜੇ ਹੁੰਨੇ ਆ ਤਾਂ ਰਾਜੇ ਵੀ ਫੀਲ ਕਿਉਂ ਨਾ ਹੋਵੇ। ਲੈ ਹੁਣ ਇੱਕੋ ਮੰਗਣਾ ਹੈ ਤੇ ਇਹਨੇ ਕੋਈ ਨਹੀਂ ਦੇਣੀ ਤੇ ਐਂ ਧੱਕੇ ਪੈਂਦੇ ਪਏ ਜਿਵੇਂ ਮਾੜੇ ਬੰਦੇ ਨੂੰ ਨੇਰੀ 'ਚ ਧੱਕੇ ਪੈਂਦੇ ਆ। ਜਿਵੇਂ ਕੁੱਤਾ ਜੇਰ ਖਿੱਚਦਾ ਹੁੰਦਾ ਐਂ ਖਿੱਚ ਕੇ ਬਾਹਰ ਸਿੱਟਿਆ। ਤੇ ਯਾਰ ਆ ਗਿਆ ਤੁਹਾਡਾ ਚਾਹ ਪੀਣ। ਇੰਨੇ ਥੋੜੇ ਹੋਏ ਸੀ ਕਿ ਭਾਈ ਚਾਹ ਬਣਾਉਣੀ ਪਈ ਕਿਉਂਕਿ ਚਾਹ ਵਾਲਾ ਹੈ ਨਹੀਂ ਸੀ। ਛੋਟਾ ਕੱਪ 20 ਰੁਪਏ, ਵੱਡਾ ਕੱਪ 30 ਰੁਪਏ। ਪੀਏਗਾ ਹੋਈ ਜਿਹਦੇ ਪੈਸੇ ਹੋਣਗੇ ਪੱਲੇ, ਨਹੀਂ ਤੇ ਵੇਂਦਾ ਰਵੇਗਾ ਲੋਕਾਂ ਵੱਲੇ। ਪਰ ਚਾਹ ਇੰਨੀ ਸਵਾਦ ਹੈ ਨਹੀਂ ਸੀ। ਕਹਿੰਦੇ ਹੁੰਦੇ ਕਿ ਰੱਬ ਸਬੱਬ ਬਣਾਉਣ ਵਾਲਾ। ਭਾਜੀ ਸਟੂਡੀਓ ਪਹੁੰਚੇ ਤੇ ਅੱਗੇ ਮੁੰਡਾ ਆਇਆ ਸੀ ਸਾਡੇ ਗਵਾਂਢੀਆਂ ਦਾ ਦੁੱਧ ਲੈ ਕੇ। ਤੇ ਯਾਰ ਮੇਰਾ ਦੁੱਧ ਲੈ ਕੇ ਆਇਆ ਤੇ ਦੁੱਧ ਵੀ ਇੰਨਾ ਕੀ ਲੈ ਕੇ ਜਿਵੇਂ ਬੱਕਰੀ ਚੋਕ ਲਿਆਇਆ ਹੁੰਦਾ ਵਾ। ਲੈ ਵੀਰ ਅਸੀਂ ਨਹੀਂ ਲੈਣਾ, ਲੈ ਜਾ ਵਾਪਸ। ਪਰ ਉਹਨੇ ਮੋੜਿਆ। ਪਰ ਮਕਸਦ ਆ ਸੀ ਵਿੱਚ, ਮੈਨੂੰ ਤਾਂ ਪਤਾ ਹੀ ਹੋਣ ਲੱਗਾ ਜਿਵੇਂ ਅਸੀਂ ਫੀਲ ਐ ਹੁੰਦਾ ਪਿਆ ਜਿਵੇਂ ਅਸੀਂ ਲੋਹੇ ਲੈਲੈਂਡ ਤੋਂ ਗਾਣੇ ਰਿਕਾਰਡ ਕਰਾਉਂਦੇ ਆ। ਤੇ ਮੇਰਾ ਵੀ ਜੀ ਕੀਤਾ ਕਿ ਯਾਰ ਗਾਣਾ ਰਿਕਾਰਡ ਕਰਾ ਲਈਏ। ਸਲਾਮ ਅਲੈਕਮ ਅਲੀ ਭਾਈ, ਕੀ ਹਾਲ ਚਾਲ ਆ? ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ, ਮੇਰਾ ਵੀ ਗਾਣਾ ਰਿਕਾਰਡ ਕਰ ਦਿਓ। ਅਲੀ ਭਾਈ ਕਹਿੰਦੇ ਆਓ। ਕਿ ਡੇਰੇ ਵਾਲੇ ਸਭ ਕਿੱਡੀ ਗੱਲ ਆ, ਡੇਰੇ ਵਾਲਾ ਲੱਗਾ ਗਾਉਣ। ਕਿਆ ਬਾਤ ਆ, ਨਜ਼ਾਰਾ ਆ ਰਿਹਾ, ਸਵਾਦ ਆ ਰਿਹਾ। ਪਰੇ ਹੋ ਜਾਓ, ਪਰੇ ਹੋ ਜਾਓ। ਮੈਨੂੰ ਲੱਗਦਾ ਭਾਈ ਜੀ ਨੂੰ ਸਵਾਦ ਨਹੀਂ ਆ ਰਿਹਾ। ਵੀਰ ਜੀ ਗੱਲ ਤਾਂ ਸੁਣੋ, ਮੜਾ ਜਿਹਾ ਹੋਰ ਰਿਕਾਰਡ ਕਰ ਲੈਂਦੋ। ਭਾ ਕਹਿੰਦਾ ਨਾ